ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ। ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਇਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ ਆਮਦੀਦ ਕਹਿੰਦੇ ਹਾਂ। ਤੇ ਅਸੀਂ ਅੱਜ ਲੂਕਾ ਦੀ ਅੰਜੀਲ ਵਿੱਚੋਂ ਖੁਦਾ ਦੇ ਕਲਾਮ ਨੂੰ ਪੜ੍ਹਾਂਗੇ ਤੇ ਸੁਣਾਂਗੇ ਤੇ ਸਮਝਾਂਗੇ। ਮੁਕੱਦਸ ਲੂਕਾ ਦੀ ਅੰਜੀਲ ਉਹਦਾ 17ਵਾਂ ਬਾਬ ਤੇ ਉਹਦੀ ਪਹਿਲੋਂ 20 ਐਤ ਪੜ੍ਹਾਂਗੇ ਤੇ ਫਿਰ ਅਸੀਂ 26 ਐਤ ਪੜ੍ਹਾਂਗੇ। ਖੁਦਾ ਦੇ ਕਲਾਮ 'ਚ ਇੰਜ ਲਿਖਿਆ, ਤੇ ਜਦ ਫਰੀਸੀਆਂ ਉਹਨੂੰ ਪੁੱਛਿਆ ਭਾਈ ਖੁਦਾ ਦੀ ਬਾਦਸ਼ਾਹੀ ਕਦੋਂ ਆਵੇਗੀ, ਤੇ ਉਸ ਜਵਾਬ ਦੇ ਕੇ ਉਹਨਾਂ ਨੂੰ ਆਖਿਆ ਖੁਦਾ ਦੀ ਬਾਦਸ਼ਾਹੀ ਵਿਖਾਈ ਦੇ ਕੇ ਨਹੀਂ ਆਉਂਦੀ। 26 ਐਤ 'ਚ ਲਿਖਿਆ, ਤੇ ਜਿਵੇਂ ਨੂਹ ਦੇ ਦਿਨੀ ਹੋਇਆ ਉਸੇ ਤਰ੍ਹਾਂ ਇਬਨ ਆਦਮ ਦੇ ਦਿਨਾਂ ਦੇ ਵਿੱਚ ਵੀ ਹੋਵੇਗਾ। ਲੋਕ ਖਾਂਦੇ ਪੀਂਦੇ ਵਿਆਹ ਕਰਦੇ ਤੇ ਵਿਆਹੇ ਜਾਂਦੇ ਸਨ ਉਸ ਦਿਨ ਤੀਕਰ ਜਦ ਨੂਹ ਬੇੜੀ ਉੱਤੇ ਚੜਿਆ ਤੇ ਤੂਫਾਨ ਸਾਰਿਆਂ ਦਾ ਨਾਸ ਕੀਤਾ। ਜਿਵੇਂ ਲੂਤ ਦੇ ਦਿਨੀ ਹੋਇਆ ਸੀ, ਭਈ ਲੋਕ ਖਾਂਦੇ ਪੀਂਦੇ ਲੈਣ ਦੇਣ ਕਰਦੇ ਰੁੱਖ ਲਾਉਂਦੇ ਤੇ ਘਰ ਬਣਾਉਂਦੇ ਸਨ। ਪਰ ਜਿਸ ਦਿਨ ਲੂਤ ਸਦੂਮੋਂ ਨਿਕਲਿਆ, ਅੱਗ ਤੇ ਗੰਧਕ ਅਸਮਾਨੋਂ ਵਸੀ ਤੇ ਸਾਰਿਆਂ ਦਾ ਸਤਿਆ ਨਾਸ ਕਰ ਦਿੱਤਾ। ਖੁਦਾ ਦੇ ਕਲਾਮ ਦੇ ਪੜ੍ਹੇ ਤੇ ਸੁਣੇ ਜਾਣ ਤੇ ਉਹਦੀ ਬਰਕਤ ਹੋਵੇ। ਅੱਜ ਅਸੀਂ ਗੱਲ ਕਰਾਂਗੇ ਯਿਸੂ ਮਸੀਹ ਦੇ ਆਉਣ ਦੀ, ਇਬਨ ਆਦਮ ਦੇ ਆਉਣ ਦੀ। ਯਿਸੂ ਮਸੀਹ ਦਾ ਨਾਂ ਇਬਨ ਆਦਮ ਇੱਕ ਸਫਾਤੀ ਨਾਂ ਹੈ। ਤੇ ਫਰੀਸੀਆਂ ਨੇ ਪੁੱਛਿਆ ਖੁਦਾ ਦੀ ਬਾਦਸ਼ਾਹੀ ਦੀ ਤੂੰ ਮਨਾਦੀ ਕਰਨ ਡਿਆ ਹੈ, ਇਹ ਕਦੋਂ ਆਏਗੀ? ਉਹਨਾਂ ਇਸ ਤਰ੍ਹਾਂ ਗੱਲ ਕੀਤੀ ਕਿ ਯਿਸੂ ਮਸੀਹ ਜਦੋਂ ਪੈਦਾ ਹੋਇਆ ਤੇ ਉਦੋਂ ਵੀ ਮਜੂਸੀਆਂ ਨੇ ਆ ਕੇ ਆਖਿਆ ਯਹੂਦੀਆਂ ਦਾ ਬਾਦਸ਼ਾਹ ਜਿਹੜਾ ਪੈਦਾ ਹੋਇਆ ਉਹ ਕਿੱਥੇ ਆ? ਹੈਰੋਦਿਸ ਨੂੰ ਵੀ ਪਤਾ, ਲੋਕਾਂ ਨੂੰ ਵੀ ਪਤਾ ਲੱਗ ਗਿਆ। ਤੇ ਲੋਕਾਂ ਨੂੰ ਬਹੁਤਾ ਉਦੋਂ ਪਤਾ ਲੱਗਾ ਜਦੋਂ ਹੈਰੋਦਿਸ ਨੇ ਐਲਾਨ ਕੀਤਾ ਵੀ 2 ਸਾਲ ਦੇ ਬੱਚੇ ਕਤਲ ਕਰ ਦਿੱਤੇ ਜਾਣ, ਮਾਰ ਦਿੱਤੇ ਜਾਣ। ਉਹਨੇ ਆਖਿਆ ਜਿਹੜਾ ਬਾਦਸ਼ਾਹ ਪੈਦਾ ਹੋਇਆ ਨਾ ਉਹ ਵੀ ਇਹਨਾਂ ਦੇ ਵਿੱਚ ਹੀ ਹੋਏਗਾ ਤੇ ਉਹ ਵੀ ਮਰ ਜਾਏਗਾ। ਤੇ ਨਾ ਹੱਕ ਬੱਚੇ ਮਜ਼ਲੂਮ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ। ਬੜਾ ਰੋਣਾ ਆਂਸੂ ਬਹਾਣਾ ਹੋਇਆ ਕਿ ਬਾਦਸ਼ਾਹ ਵੱਲੋਂ ਹੁਕਮ ਸੀ ਤੇ ਇਸ ਲਈ ਸਿਪਾਹੀ ਆਉਂਦੇ ਹਨ ਤਾਂ ਕਤਲ ਕਰਦੇ ਸਨ ਤੇ ਲੋਕ ਆਪਣੇ ਬੱਚਿਆਂ ਨੂੰ ਲਾਸ਼ਾਂ ਨੂੰ ਲੈ ਕੇ ਦਫਨਾਉਂਦੇ ਸਨ ਤੇ ਰੋਣਾ ਪਿਆ ਹੋਇਆ ਸੀ, ਬੜਾ ਦੁੱਖ ਸੀ। ਤੇ ਲੋਕਾਂ ਨੂੰ ਪਤਾ ਸੀ ਕਿ ਇਹ ਬਾਦਸ਼ਾਹ ਹੈ। ਤੇ ਫਰੀਸੀ ਤਨਜ਼ੀਆ ਵੀ ਆਂਦੇ ਨੇ ਕਿ ਤੇਰੀ ਬਾਦਸ਼ਾਹੀ ਕਦੋਂ ਆਏਗੀ? ਤੇ ਯਿਸੂ ਮਸੀਹ ਨੇ ਆਖਿਆ ਮੇਰੀ ਬਾਦਸ਼ਾਹੀ ਵਿਖਾਲੀ ਨਹੀਂ ਦੇਗੀ। ਮੇਰੀ ਬਾਦਸ਼ਾਹੀ ਦੇ ਮੌਜੂਦ ਹੈ ਕਿ ਲੰਗੜੇ ਚੱਲਦੇ ਨੇ, ਅੰਨਿਆਂ ਨੂੰ ਸ਼ਫਾ ਮਿਲਦੀ ਏ, ਬਿਮਾਰ ਚੰਗੇ ਹੁੰਦੇ ਨੇ ਪਏ, ਮੁਰਦੇ ਜ਼ਿੰਦਾ ਹੁੰਦੇ ਨੇ ਪਏ। ਇਹ ਵੇ ਬਾਦਸ਼ਾਹੀ ਕਿ ਮੈਂ ਜੋ ਚਾਹਨਾ ਵਾਂ ਕਰਨਾ ਪਿਆ। ਅਬ ਮੈਂ ਸ਼ੈਤਾਨ ਤੇ ਗਾਲਬ ਆਇਆ ਵਾਂ ਤੇ ਸ਼ੈਤਾਨ ਕੋਲੋਂ ਲੋਕਾਂ ਨੂੰ ਛਡਾਣ ਡਿਆ ਵਾਂ। ਲੇਕਿਨ ਉਹਨਾਂ ਨੂੰ ਸਮਝ ਨਾ ਆਈ। ਲੇਕਿਨ ਫੇਰ ਵੀ ਆਂਦੇ ਨੇ, ਸ਼ਾਗਿਰਦ ਵੀ ਆਂਦੇ ਨੇ ਕਿ ਇਬਨ ਆਦਮ ਯਾਨੀ ਖੁਦਾਵੰਦ ਤੇਰੇ ਆਉਣ ਦਾ ਵਕਤ ਕਦੋਂ ਹੋਏਗਾ, ਅਖੀਰੀ ਵੇਲਾ ਕਦੋਂ ਹੋਏਗਾ? ਤੂੰ ਕਹਿਣਾ ਮੈਂ ਫੇਰ ਆਵਾਂਗਾ ਤੇ ਕਦੋਂ ਹੋਏਗਾ? ਉਹਦੀਆਂ ਕੀ ਨਿਸ਼ਾਨੀਆਂ ਹੋਣਗੀਆਂ? ਤੇ ਯਿਸੂ ਮਸੀਹ ਆਂਦੇ ਨੇ ਕਿ ਜਿਵੇਂ ਨੂਹ ਦੇ ਦਿਨਾਂ ਦੇ ਵਿੱਚ ਹੋਇਆ ਸੀ ਕਿ ਲੋਕ ਖਾਂਦੇ ਪੀਂਦੇ ਵਿਆਹ ਕਰਦੇ ਆਪਣੇ ਕੰਮਾਂ 'ਚ ਮਸਰੂਫ ਸਨ, ਤੇ ਇਸੇ ਤਰ੍ਹਾਂ ਹੀ ਜਦੋਂ ਮੈਂ ਆਉਣਾ ਲੋਕ ਵੀ ਇੰਝ ਹੀ ਮਸਰੂਫ ਹੋਣਗੇ।
ਤੇ ਮੈਂ ਕਲੀਸਿਆ ਨੂੰ ਲੈ ਕੇ, ਆਪਣੇ ਲੋਕਾਂ ਨੂੰ ਲੈ ਕੇ ਆਸਮਾਨ ਤੇ ਟੁਰ ਜਾਣਾ। ਹੈਰਾਨ ਹੋ ਗਏ। ਫਿਰ ਉਹਨੇ ਦੂਜੀ ਮਿਸਾਲ ਦਿੱਤੀ ਕਿ ਜਿਵੇਂ ਸਦੂਮ ਤੇ ਅਮੂਰਾ ਦੇ ਵਿੱਚ ਜਿੰਨੀ ਦੇਰ ਤੱਕ ਲੂਤ ਨੂੰ ਉੱਥੋਂ ਕੱਢਿਆ ਨਹੀਂ ਗਿਆ, ਅਸਮਾਨੋਂ ਅੱਗ ਤੇ ਗੰਧਕ ਨਹੀਂ ਵਸੀ। ਉਹਨਾਂ ਨੂੰ ਕੱਢਿਆ ਤੇ ਬਰਬਾਦ ਹੋ ਗਿਆ। ਇਹ ਦੋਵੇਂ ਨਿਸ਼ਾਨੀਆਂ ਦਿੱਤੀਆਂ। ਜ਼ਰਾ ਥੋੜਾ ਜਿਹਾ ਗੌਰ ਕਰਾਂਗੇ ਅੱਜ ਇਹਨਾਂ ਨਿਸ਼ਾਨੀਆਂ 'ਚ। ਨੂਹ ਦੇ ਦਿਨਾਂ ਦੇ ਵਿੱਚ ਤੂਫਾਨ ਆਇਆ ਸੀ। ਅੱਜ ਵੀ ਤੂਫਾਨ ਆਉਂਦੇ ਨੇ, ਪਾਣੀ ਦੇ ਤੂਫਾਨ। ਇਹ ਆਇਆ, ਬਰਬਾਦ ਕਰ ਗਿਆ। ਲੇਕਿਨ ਉਦੋਂ ਵੀ ਨੂਹ ਦੇ ਦੌਰ ਦੇ ਵਿੱਚ ਵੀ ਤੂਫਾਨ ਆਇਆ। ਲੇਕਿਨ ਨੂਹ 120 ਸਾਲ ਲੋਕਾਂ ਨੂੰ ਆਂਦਾ ਰਿਹਾ ਕਿ ਤੋਬਾ ਕਰ ਲਓ, ਤੂਫਾਨ ਆਉਣ ਵਾਲਾ ਜੇ, ਮੈਂ ਕਸ਼ਤੀ ਬਣਾਉਣ ਡਿਆ। ਤੇ ਲੋਕ ਉਹਦਾ ਮਜ਼ਾਕ ਉਡਾਉਂਦੇ ਹਨ, ਲੋਕ ਉਹਨੂੰ ਟਿਚਕਰਾਂ ਕਰਦੇ ਹਨ। ਇੰਨੀਆਂ ਟਿਚਕਰਾਂ ਕਰਦੇ ਹਨ ਕਿ ਉਹ ਵਿਚਾਰਾ ਮਾਯੂਸ ਹੋ ਜਾਂਦਾ ਸੀ। ਤੇ 120 ਸਾਲ ਲੱਗੇ ਉਹਨੂੰ ਕਸ਼ਤੀ ਬਣਾਉਂਦਿਆਂ। ਤੇ ਜਦੋਂ ਕਸ਼ਤੀ ਤਿਆਰ ਹੋ ਗਈ ਤੇ ਉਹਨੇ ਵੀ ਅਨਾਜ ਜਮ੍ਹਾਂ ਕਰ ਲਿਆ ਸੀ। ਤੇ ਮੈਂ ਇੱਕ ਹੋਰ ਗੱਲ ਦੱਸਣਾ ਚਾਹੁੰਦਾ ਵਾਂ, ਖੁਦਾ ਦੇ ਪਲਾਨ, ਖੁਦਾ ਦੇ ਮਨਸੂਬੇ ਬੜੇ ਆਲਾ ਦਰਜੇ ਦੇ। ਖੁਦਾ ਵਕਤ ਨਾ ਮੀਂਹ ਵਸਾਉਂਦਾ ਸੀ, ਪਹਿਲਾ ਮੀਂਹ ਵੀ ਤੇ ਆਖਰੀ ਮੀਂਹ ਵੀ ਤੇ ਵਿਚਕਾਰ ਵੀ, ਤਾਂ ਨੂਹ ਦਾ ਅਨਾਜ ਬਹੁਤਾ ਹੋਵੇ। ਤੇ ਨੂਹ ਦੀ ਵਜ੍ਹਾ ਤੋਂ ਲੋਕਾਂ ਦਾ ਅਨਾਜ ਵੀ ਬਹੁਤਾ ਹੁੰਦਾ ਸੀ। ਲੋਕ ਅਨਾਜ ਲੈ ਕੇ ਵਾਧੂ ਸਨ, ਵਾਧਾ ਉਹਨਾਂ ਦੇ ਘਰ ਬਹੁਤ ਸੀ। ਤੇ ਉਹ ਖੁਦਾ ਨੂੰ ਭੁੱਲੇ ਹੋਏ ਸਨ। ਉਹ ਗੱਲ ਹੀ ਨਹੀਂ ਸੀ ਸੁਣਦੇ ਕਿ ਇਸ ਲਈ ਕਿ ਰੁਪਇਆ ਪੈਸਾ ਬਹੁਤਾ ਸੀ, ਆਪਣੀ ਮਰਜ਼ੀ ਜੀਂਦੇ ਹਨ, ਆਪਣੀ ਮਰਜ਼ੀ ਉੱਠਦੇ ਸਨ, ਅਨਾਜ ਬਹੁਤਾ ਸੀ, ਇਸ ਲਈ ਖੁਦਾ ਯਾਦ ਹੀ ਨਹੀਂ ਸੀ, ਕੋਈ ਮੁਸੀਬਤ ਹੀ ਕੋਈ ਨਹੀਂ। ਲੇਕਿਨ ਇਹ ਸਾਰਾ ਨੂਹ ਦੀ ਵਜ੍ਹਾ ਤੋਂ ਸੀ ਕਿ ਨੂਹ ਦੇ ਘਰ ਦੇ ਵਿੱਚ ਅਨਾਜ ਵਾਧੂ ਹੋ ਜਾਏ, ਇਸ ਲਈ ਕਿ ਅਨਾਜ ਜਮ੍ਹਾਂ ਕਰਕੇ ਕਸ਼ਤੀ ਦੇ ਵਿੱਚ ਰੱਖਣਾ ਹੈ। ਖੁਦਾ ਨੇ ਨੂਹ ਨੂੰ ਪਹਿਲਾਂ ਹੀ ਕਹਿਤਾ ਸੀ, ਹਾਲੀ ਬੱਚੇ ਛੋਟੇ ਹੀ ਸਨ, ਜਾਣੇ ਛੋਟੇ ਹੀ ਸਨ, ਨੂਹ ਤੂੰ ਜਾਏਗਾ, ਤੇਰੀ ਬੀਵੀ ਜਾਏਗੀ, ਤੇ ਤੇਰੇ 3 ਪੁੱਤਰ ਜਾਣਗੇ ਤੇ ਉਹਨਾਂ ਦੀਆਂ ਬੀਵੀਆਂ ਜਾਣਗੀਆਂ। ਹੁਣ ਵੇਖੋ, ਖੁਸ਼ਕਿਸਮਤ ਉਹ ਲੜਕੀਆਂ ਸਨ ਜਿਹੜੀਆਂ ਨੂਹ ਦੀਆਂ ਨੂੰਹਾਂ ਬਣੀਆਂ ਸਨ, ਨੂਹ ਦੇ ਬੇਟਿਆਂ ਦੀਆਂ ਬੀਵੀਆਂ ਬਣੀਆਂ ਸਨ। ਲੋਕ ਮਜ਼ਾਕ ਉਡਾਉਂਦੇ ਹਨ, ਉਹ ਬਾਬਾ ਪਾਗਲ ਹੋ ਗਿਆ, ਕਸ਼ਤੀ ਬਣਾਉਣ ਡਿਆ। ਤੇ ਕੋਈ ਲੜਕੀ ਰਿਸ਼ਤਾ ਕਰਾਉਣ ਲਈ ਤਿਆਰ ਨਹੀਂ ਸੀ, ਉਹਦੇ ਘਰ ਕੀ, ਉਹ ਤੇ ਪਾਗਲ ਨੇ, ਲੋਕ ਕਸ਼ਤੀ ਬਣਾਉਣ ਡਏ ਨੇ। ਲੇਕਿਨ 3 ਕੁੜੀਆਂ ਐਸੀਆਂ ਸਨ ਜਿਨ੍ਹਾਂ ਨੇ ਇਹ ਸੋਚਿਆ ਕਿ ਅਸੀਂ ਇਹਦੇ ਪੁੱਤਰਾਂ ਨਾਲ ਵਿਆਹ ਕਰਾਵਾਂਗੀਆਂ। ਤੇ ਜਿਨ੍ਹਾਂ 3 ਕੁੜੀਆਂ ਨੇ ਨੂਹ ਦੇ ਪੁੱਤਰਾਂ ਨਾਲ ਵਿਆਹ ਕਰਾਇਆ, ਜ਼ਰਾ ਵੇਖੋ, ਉਹ ਕਸ਼ਤੀ 'ਚ ਵੜ ਕੇ ਬਚ ਗਈਆਂ ਤੇ ਬਾਕੀ ਰਹਿ ਗਈਆਂ। ਅੱਜ ਦੀਆਂ ਕੁੜੀਆਂ ਦੀ ਵੀ ਸੋਚ ਤੇ ਉਹਨਾਂ ਦਾ ਖਿਆਲ ਵੱਖਰਾ ਹੀ ਹੈ। ਖਾਂਦਾ ਪੀਂਦਾ ਹੋਵੇ ਮੁੰਡਾ, ਸੋਹਣਾ ਹੋਵੇ, ਕੱਪੜੇ ਚੰਗੇ ਪਾਉਂਦਾ ਹੋਵੇ, ਗੱਡੀ ਹੋਵੇ, ਘਰ ਸੋਹਣਾ ਹੋਵੇ, ਮੇਰਾ ਉੱਥੇ ਵਿਆਹ ਹੋਵੇ। ਇਹ ਨਹੀਂ ਪਤਾ ਮੁੰਡਾ ਖੁਦਾ ਦੇ ਵਿੱਚ ਹੈ ਕਿ ਨਹੀਂ, ਉਹਨੇ ਤੋਬਾ ਕੀਤੀ ਹੈ ਕਿ ਨਹੀਂ, ਇਸ ਗੱਲ ਦੀ ਕੋਈ ਗਰਜ਼ ਨਹੀਂ। ਉਹ ਕੀ ਕਰਦਾ ਪਤਾ ਨਹੀਂ, ਨੌਕਰੀ ਪੱਕੀ ਹੈ, ਕਿਤੇ ਕਰਪਸ਼ਨ ਤਾਂ ਨਹੀਂ ਕਰਦਾ, ਕਿਤੇ ਗਲਤ ਕੰਮ ਕਰਕੇ ਤੇ ਪੈਸੇ ਤਾਂ ਨਹੀਂ ਕਮਾਉਂਦਾ, ਇਸ ਚੀਜ਼ ਦੀ ਕੋਈ ਪਰਵਾਹ ਨਹੀਂ, ਪੈਸੇ ਆਉਣੇ ਚਾਹੀਦੇ ਨੇ। ਅੱਜ ਦੀਆਂ ਕੁੜੀਆਂ ਦਾ ਵੀ ਸੋਚ ਇੰਝ ਹੀ ਹੈ, ਉਹਨਾਂ ਦਾ ਧਿਆਨ ਵੀ ਇੰਝ ਹੀ ਹੈ। ਲੇਕਿਨ ਇਹ 3 ਕੁੜੀਆਂ ਨੂਹ ਦੀਆਂ ਜਿਹੜੀਆਂ ਨੂੰਹਾਂ ਬਣੀਆਂ ਨੇ, ਇਹ ਨੂਹ ਦੇ ਨਾਲ ਉਹਦੇ ਘਰ 'ਚ ਨੇ। ਤੇ ਇੰਝ ਹੋਇਆ ਕਿ ਲੋਕ ਵਿਆਹ ਸ਼ਾਦੀ 'ਚ ਮਸਰੂਫ ਸਨ, ਆਪਣੇ ਆਪਣੇ ਕੰਮ ਕਰਦੇ ਹਨ ਪਏ। ਲੇਕਿਨ 7 ਦਿਨ ਪਹਿਲੋਂ ਖੁਦਾ ਆਇਆ, ਹਾਂ ਬਈ ਨੂਹ ਕਸ਼ਤੀ ਤਿਆਰ ਹੋ ਗਈ ਹੈ, ਹਾਂਜੀ ਹੋ ਗਈ ਹੈ, ਮੈਂ 7 ਦਿਨਾਂ ਬਾਅਦ ਤੂਫਾਨ ਲਿਆਉਣਾ ਹੀ, ਚੁੱਕ।
ਆਪਣਾ ਸਾਰਾ ਸਮਾਨ ਰਾਖੇ ਦੇ ਵਿੱਚ ਵੜ ਜਾ, ਬੱਚੇ ਲੈ ਕੇ। ਨੂੰਹ ਨੇ ਦਿਨ ਰਾਤ ਇੱਕ ਕੀਤੀ। ਮੰਜ਼ਲਾਂ ਸਨ ਕਸ਼ਤੀ ਦੀਆਂ। ਪਹਿਲੀ ਮੰਜ਼ਲ ਤੇ ਅਨਾਜ ਸੁੱਟਿਆ, ਪਾਣੀ ਸੁੱਟਿਆ, ਵੱਡੇ ਜਾਨਵਰ ਥੱਲੇ, ਉਸ ਤੋਂ ਛੋਟੇ ਉਸ ਵਿਚਕਾਰ, ਬਹੁਤੇ ਜਿਹੜੇ ਉੱਡਣ ਵਾਲੇ ਹਨ ਉਹ ਉੱਤੇ ਲੈ ਗਿਆ ਤੇ ਨੂੰਹ ਵਿੱਚ ਵੜ ਗਿਆ। ਤੇ ਜਿਵੇਂ ਹੀ ਨੂੰਹ ਵਿੱਚ ਵੜਿਆ, ਮੀਂਹ ਸ਼ੁਰੂ। ਇੰਨਾ ਮੀਂਹ ਵਸਿਆ ਕਿ ਬਾਈਬਲ ਕਹਿੰਦੀ ਅਸਮਾਨ ਦੀਆਂ ਖਿੜਕੀਆਂ ਖੁੱਲ ਗਈਆਂ। ਪਾਣੀ ਪਾਣੀ, ਜ਼ਮੀਨੋਂ ਸੋਤੇ ਫੁੱਟ ਗਏ ਤੇ ਤੂਫਾਨ ਆਇਆ ਤੇ ਸਭ ਕੁਝ ਮਲੀਆ ਮੇਟ ਹੋ ਗਿਆ। ਲੂਤ ਦੇ ਦਿਨਾਂ 'ਚ ਵੀ ਇੰਝ ਹੀ ਹੋਇਆ। ਲੂਤ ਦੇ ਦਿਨਾਂ 'ਚ ਵੀ ਦੋ ਮਰਦ ਆਂਦੇ ਨੇ, ਛੇਤੀ ਕਰ, ਜਿਹਨੂੰ ਲੈਣਾ ਹੀ ਲੈ ਲੈ, ਇਸ ਲਈ ਕਿ ਅਸੀਂ ਇਸ ਸ਼ਹਿਰ ਨੂੰ ਬਰਬਾਦ ਕਰਨਾ ਚਾਹੁੰਦੇ ਹਾਂ। ਉਹਨੇ ਆਪਣੇ ਦਮਾਦਾਂ ਨੂੰ ਆਖਿਆ ਆ ਜਾਓ, ਉਹ ਨਹੀਂ ਮੰਨੇ। ਉਹਨਾਂ ਵੀ ਉਹਦਾ ਮਜ਼ਾਕ ਉਡਾਇਆ। ਉਹ ਬਾਬਾ ਕੀ ਕਹਿਣ ਡਿਆ ਤੂੰ, ਅਸਾਂ ਨਹੀਂ ਹੋ ਜਾਣਾ। ਨੂੰ ਆਪਣੇ ਦਮਾਦਾਂ ਨੂੰ ਨਹੀਂ ਲੈ ਸਕਿਆ ਤੇ ਦੇਰ ਹੋ ਗਈ। ਤੇ ਉਹਨਾਂ ਮਰਦਾਂ ਨੇ, ਜਿਹੜੇ ਮਰਦ ਸਨ, ਉਹਨਾਂ ਨੇ ਦੋ ਸ਼ਖਸ ਯਾਨੀ ਮੀਆਂ ਤੇ ਬੀਵੀ, ਲੂਤ ਤੇ ਉਹਦੀ ਬੀਵੀ ਤੇ ਦੋ ਬੇਟੀਆਂ, ਦੋਵਾਂ ਨੂੰ ਫੜਿਆ ਬਾਹੋਂ ਤੇ ਸ਼ਹਿਰੋਂ ਬਾਹਰ ਕੱਢ ਦਿੱਤਾ। ਤੇ ਸਮਾਨ ਤੋਂ ਅੱਗ ਤੇ ਗੰਧਕ ਬਰਸੀ ਤੇ ਸਭ ਨੂੰ ਮਲੀਆ ਮੇਟ ਕਰ ਦਿੱਤਾ। ਇਬਨੇ ਆਦਮ ਦੇ ਵਕਤ ਵੀ ਇੰਝ ਹੀ ਹੋਏਗਾ, ਪਤਾ ਹੀ ਨਹੀਂ ਲੱਗੇਗਾ, ਇੱਕਦਮ ਹੋ ਜਾਏਗਾ। ਇਸ ਲਈ ਕਹਿੰਦਾ ਤੋਬਾ ਕਰ ਲਓ। ਤੂਫਾਨ ਆਉਂਦੇ ਨੇ, ਨੂੰਹ ਦਾ ਇਸ਼ਾਰਾ ਆਉਂਦਿਆ ਤੇ ਲੂਤ ਦਾ ਵੀ ਇਸ਼ਾਰਾ ਹੋਇਆ। ਅਸੀਂ ਵੇਖਿਆ ਕੈਲੀਫੋਰਨੀਆ ਸੜ ਗਿਆ, ਸਵਾਹ ਹੋ ਗਿਆ। ਅੱਜ ਆਪਣੇ ਆਪ ਨੂੰ ਸੰਭਾਲੀਏ, ਅਸੀਂ ਵੀ ਤੋਬਾ ਕਰੀਏ। ਤੇ ਜਿੰਨੇ ਵੀਡੀਓ ਸੁਣ ਰਹੇ ਨੇ, ਭਰਾਓ ਭੈਣੋ, ਤੋਬਾ ਕਰ ਲਓ, ਆਪਣੇ ਆਪ ਨੂੰ ਖੁਦਾਵੰਦ ਵਿੱਚ ਲੈ ਆਵੋ, ਕਲੀਸਿਆ 'ਚ ਆ ਜਾਓ, ਤੋਬਾ ਕਰਕੇ ਕਲੀਸਿਆ ਸ਼ਾਮਲ ਹੋ ਜਾਓ ਤਾਂ ਕਿ ਅਸਮਾਨੀ ਬਾਦਸ਼ਾਹੀ ਜਾ ਸਕੋ। ਖੁਦਾ ਤੁਹਾਨੂੰ ਇਸ ਕਲਾਮ ਤੇ ਅਮਲ ਕਰਨ ਦੀ ਤੌਫੀਕ ਦੇਵੇ। ਮੈਂ ਉਮੀਦ ਕਰਨਾ ਕਿ ਤੁਸੀਂ ਇਹ ਤੇ ਅਮਲ ਕਰੋਗੇ ਤੇ ਤੋਬਾ ਕਰੋਗੇ। ਮੈਂ ਇਹਦਾ ਕੁਝ ਹਿੱਸਾ ਅਗਲੀ ਵੀਡੀਓ 'ਚ ਅੱਗੇ ਦੱਸਾਂਗਾ। ਮੈਂ ਪੂਰਾ ਨਹੀਂ ਕਰ ਸਕਿਆ ਕਿ ਸਾਡੀ ਵੀਡੀਓ ਇਹ ਛੋਟੀ ਹੁੰਦੀ ਹੈ ਤੇ ਸਾਨੂੰ ਇਹਦੇ ਨਾਲ ਹੀ ਚੱਲਣਾ ਪੈਂਦਾ ਹੈ। ਖੁਦਾ ਤੁਹਾਨੂੰ ਬਰਕਤ ਦੇਵੇ। ਆਮੀਨ।